ਸ਼ੁਰੂਆਤ ਕਰੀਏ ਪਾਣੀ ਤੋਂ। ਪਾਣੀ ਮੁੱਢਲੀ ਲੋੜ ਹੈ ਜ਼ਿੰਦਗੀ ਦੀ ਸ਼ਰਮਾ ਜੀ। ਬਿਲਕੁਲ। ਕੀ ਇਹ ਸੱਚ ਹੈ ਕਿ ਦੇਸ਼ ਦੀ 80% ਆਬਾਦੀ ਜ਼ਹਿਰੀਲਾ ਪਾਣੀ ਪੀ ਰਹੀ ਹੈ? ਬਿਲਕੁਲ ਪ੍ਰਵੀਨ ਜੀ, ਪਾਣੀ ਹੀ ਜੀਵਨ ਹੈ। ਮਤਲਬ ਬੰਦਾ ਰੋਟੀ ਤੋਂ ਬਿਨਾਂ ਤਾਂ ਕਹਿੰਦੇ 2 ਮਹੀਨੇ ਤੱਕ ਵੀ ਕੱਟ ਸਕਦਾ ਹੈ, ਪਰ ਪਾਣੀ ਤੋਂ ਬਿਨਾਂ ਹਫ਼ਤਾ ਨਹੀਂ ਜੀ ਸਕਦਾ ਫਿਰ। ਸੋ ਪਾਣੀ ਜੀਵਨ ਹੈ। ਔਰ ਪੰਜਾਬ 'ਚ ਤਾਂ ਜਿਹੜਾ ਮਤਲਬ ਕਿ ਪਾਣੀ ਆ ਉਹ ਕੁਦਰਤ ਨੇ ਇੰਨਾ ਸਾਨੂੰ ਬਖਸ਼ਿਆ ਕਿ ਅਸੀਂ ਉਹਦੀ ਪਰਵਾਹ ਹੀ ਨਹੀਂ ਕੀਤੀ। ਸੋ 5 ਦਰਿਆ ਕਹਿੰਦੇ ਕੋਈ ਚੱਕਰ ਨਹੀਂ ਗਾ, ਚੱਲਣ ਦੋ। ਤੇ ਪਰ ਅੱਜ ਚਿੰਤਾ ਵਾਲੀ ਸਥਿਤੀ ਬਣੀ ਹੋਈ ਹੈ। ਪਰ ਉਸ ਤੋਂ ਵੱਡੀ ਚਿੰਤਾ ਇਹ ਹੈ ਕਿ ਜਿਹੜਾ ਧਰਤੀ ਹੇਠਲਾ ਪਾਣੀ ਹੈ ਉਹਦੇ ਆਪਣਾ ਇੱਕ ਆਰਓ ਸਿਸਟਮ ਹੈ, ਉਹਦਾ ਆਪਣੀਆਂ ਇੱਕ ਲੇਅਰ ਨੇ, ਤੇ ਉਹ ਬੂੰਦ ਬੂੰਦ ਸਿਮ ਕੇ ਥੱਲੇ ਦੁਬਾਰਾ ਫਿਰ ਉਹ ਮਤਲਬ ਕਿ ਮੀਂਹ ਵਾਲਾ ਪਾਣੀ ਬਣ ਕੇ ਫਿਰ ਵੱਡੀ ਮਾਤਰਾ 'ਚ ਤੁਹਾਡੇ ਕੋਲੋਂ ਬਾਹਰ ਨਿਕਲ ਕੇ ਪੀਣ ਯੋਗ ਬਣਦਾ ਹੈ। ਪਰ ਅੱਜ ਉਹੀ ਧਰਤੀ ਹੇਠਲਾ ਪਾਣੀ ਜ਼ਹਿਰੀ ਬਣ ਗਿਆ। ਉਹਦੇ ਲਈ ਮਨੁੱਖੀ ਕੋਤਾਹੀਆਂ ਹੀ ਬੇਸ਼ੱਕ ਜ਼ਿੰਮੇਵਾਰ ਨੇ। ਔਰ ਇਹ ਤੁਸੀਂ ਅਸੀਂ ਨਹੀਂ, ਮਤਲਬ ਕਿ ਸੰਸਥਾਵਾਂ ਜਿਹੜੀਆਂ ਪਾਣੀਆਂ ਦੇ ਮਸਲਿਆਂ ਤੇ ਕੰਮ ਕਰਦੀਆਂ ਨੇ, ਲੋਕਾਂ ਨੂੰ ਚੇਤਨ ਕਰਦੀਆਂ ਨੇ, ਉਹ ਅਕਸਰ ਇਹਨਾਂ ਮਸਲਿਆਂ ਤੇ ਬੋਲਦੀਆਂ ਨੇ। ਪਰ ਹੁਣ ਸਰਕਾਰੀ ਦਸਤਾਵੇਜ਼ ਵੀ ਬੋਲਣ ਲੱਗੇ ਨੇ। ਸੋ ਸਰਕਾਰੀ ਅੰਕੜੇ ਵੀ ਇਸ ਮਸਲੇ ਦੀ ਗਵਾਹੀ ਭਰਨ ਲੱਗੇ ਨੇ। ਕੇਂਦਰੀ ਜਿਹੜਾ ਜਲ ਸ਼ਕਤੀ ਮੰਤਰਾਲਾ ਏ, ਉਹਦੀ ਜਿਹੜੀ ਇੱਕ ਦਸਤਾਵੇਜ਼ੀ ਰਿਪੋਰਟ ਹੈ, ਉਹਨਾਂ ਦੀ ਉਹ ਰਿਪੋਰਟ ਉਹਨਾਂ ਦੇ ਉਹ ਵੱਖ-ਵੱਖ ਵੈਬਸਾਈਟ ਤੇ ਅਪਲੋਡ ਹੈ, ਜਿਹੜੀ ਉਹਦੇ ਹਵਾਲੇ ਨਾਲ ਖਬਰ ਨਿਕਲ ਕੇ ਆ ਰਹੀ ਹੈ ਕਿ ਦੇਸ਼ ਦੀ 80% ਆਬਾਦੀ ਜਿਹੜੀ ਧਰਤੀ ਹੇਠਲਾ ਪਾਣੀ ਪੀਂਦੀ ਹੈ ਉਹ ਜ਼ਹਿਰ ਪੀ ਰਹੀ ਹੈ, ਪਾਣੀ ਨਹੀਂ ਪੀ ਰਹੀ। ਹੁਣ ਪਾਣੀ ਨਹੀਂ, ਲੋਕ ਜ਼ਹਿਰ ਪੀ ਰਹੇ ਨੇ। ਇਸ ਤੋਂ ਵੱਡੀ ਚਿੰਤਾ ਵਾਲੀ ਸਥਿਤੀ ਕੀ ਹੋ ਸਕਦੀ ਹੈ? ਔਰ ਮੈਂ ਇਸ ਗੱਲ ਨੂੰ ਇਸ ਲਈ ਜ਼ਿਆਦਾ ਗੰਭੀਰਤਾ ਨਾਲ ਲੈਣਾ ਚਾਹੁੰਦਾ ਸੀ, ਜਦੋਂ ਆਪਾਂ ਗੱਲ ਕਰ ਰਹੇ ਸੀ ਤੁਸੀਂ ਵੀ ਹੈਰਾਨ ਹੋਏ ਕਿ ਏਦਾਂ ਵੀ ਹੋ ਸਕਦਾ। ਸੋ ਪੰਜਾਬ ਅਸੀਂ ਲਗਾਤਾਰ ਹੁਣ ਦੇਖ ਰਹੇ ਹਾਂ ਕਿ ਉਸ ਮਾਰ ਦੇ ਹੇਠ ਹੈ। ਖਾਸ ਕਰਕੇ ਮਤਲਬ ਲੁਧਿਆਣੇ ਤੋਂ, ਜਲੰਧਰ ਤੋਂ ਜਿੰਨਾ ਵੀ ਪਾਣੀ ਅਬੋਹਰ, ਫਾਜ਼ਿਲਕਾ ਉਸ ਖੇਤਰ ਨੂੰ ਜਾ ਰਿਹਾ, ਉਹਨਾਂ ਪਿੰਡਾਂ ਨੂੰ ਜਾ ਰਿਹਾ, ਤੇ 12-13 ਜ਼ਿਲ੍ਹੇ ਸਾਡੇ ਉਸ ਤੋਂ ਅੱਗੇ ਕਵਰ ਹੋ ਕੇ ਉਹ ਗੰਗਾਨਗਰ ਤੋਂ ਲੈ ਕੇ ਜੈਪੁਰ ਤੱਕ ਸਾਰਾ ਉਹ ਪਾਣੀ, ਨਹਿਰੀ ਪਾਣੀ ਵੀ ਜ਼ਹਿਰੀ ਹੈ। ਸੋ ਇਹ ਦੋਵੇਂ ਪਾਣੀਆਂ ਦਾ ਮਸਲਾ। ਪਰ ਅੱਜ ਜਿਹੜੇ ਅੰਕੜਿਆਂ ਦੀ ਆਪਾਂ ਚਰਚਾ ਕਰਨ ਲੱਗੇ ਹਾਂ, ਮੈਂ ਇਹ ਜਲ ਸ਼ਕਤੀ ਮੰਤਰਾਲੇ ਦੇ ਹਵਾਲੇ ਨਾਲ ਇਹ ਗੱਲ ਕਰ ਰਹੇ, ਜਿਹੜੇ ਉਹਨਾਂ ਦੇ ਦਸਤਾਵੇਜ਼ ਸਾਹਮਣੇ ਆ ਰਹੇ ਨੇ, ਕਿ ਉਹ ਦਸਤਾਵੇਜ਼ ਦੱਸਦੇ ਨੇ ਕਿ ਦੇਸ਼ ਦੀ 80% ਆਬਾਦੀ ਹੈ ਜਿਹੜੀ ਉਹ ਪਾਣੀ ਨਹੀਂ, ਜ਼ਹਿਰ ਪੀ ਰਹੀ ਹੈ। ਜ਼ਹਿਰੀਲੀਆਂ ਧਾਤਾਂ ਨੇ, ਭਾਰੀ ਧਾਤਾਂ ਨੇ, ਰਸਾਇਣਿਕ ਧਾਤਾਂ ਨੇ, ਤੇ ਵੱਡੀ ਮਾਤਰਾ 'ਚ ਆਇਰਨ ਹੈ। ਹੁਣ ਆਇਰਨ ਸਾਡੇ ਲਈ ਇੱਕ ਸ਼ਬਦ ਬੜਾ ਮਜ਼ਬੂਤ ਸ਼ਬਦ ਰਿਹਾ ਕਿ ਭਾਈ ਆਇਰਨ ਖਾਣਾ ਚਾਹੀਦਾ ਹੈ, ਆਇਰਨ ਵਾਲੀਆਂ ਚੀਜ਼ਾਂ ਲੈਣੀ ਚਾਹੀਦੀਆਂ, ਧੁੱਪੇ ਬੈਠੋ ਜੀ, ਸੰਤਰੇ ਖਾਓ ਜੀ, ਉਹ ਸਾਰਾ ਕੁਛ। ਪਰ ਇੱਧਰ ਪਾਣੀ ਦੇ ਵਿੱਚ ਆਇਰਨ ਜੇ ਤੈਅ ਮਾਤਰਾ ਤੋਂ ਜ਼ਿਆਦਾ ਹੈ ਤਾਂ ਉਹ ਜ਼ਹਿਰ ਬਣ ਜਾਂਦਾ। ਸੋ ਇਹ ਇੱਕ ਨਵੀਂ ਫਿਕਰਮੰਦੀ ਆ। ਦੇਸ਼ ਦੇ ਕੁੱਲ, ਪ੍ਰਵੀਨ ਜੀ, ਕਹਿੰਦੇ 773 ਜ਼ਿਲ੍ਹੇ ਨੇ। ਉਹਨਾਂ ਜ਼ਿਲ੍ਹਿਆਂ ਚੋਂ 209 ਜ਼ਿਲ੍ਹਿਆਂ ਦੇ ਧਰਤੀ ਹੇਠਲੇ ਪਾਣੀ ਦੇ ਵਿੱਚ ਜ਼ਹਿਰੀਲੀ ਭਾਰੀ ਮੈਟਲ ਹੈ, ਭਾਰੀ ਰਸਾਇਣਿਕ ਧਾਤਾਂ ਨੇ। ਤੇ ਇਸੇ ਤਰ੍ਹਾਂ 491 ਜ਼ਿਲ੍ਹੇ ਇਹਨਾਂ ਚੋਂ ਅਜਿਹੇ ਨੇ ਜਿਨ੍ਹਾਂ 'ਚ ਜ਼ਿਆਦਾ ਮਾਤਰਾ 'ਚ ਆਇਰਨ ਪਾਇਆ ਗਿਆ। ਤੇ ਇਹ ਸਾਰਾ ਉਹ ਹੈ ਜਿਹੜਾ ਧਰਤੀ ਹੇਠੋਂ ਪਾਣੀ ਕੱਢ ਕੇ ਵਰਤਦੇ ਨੇ, ਪੀਂਦੇ ਨੇ। ਔਰ ਇਹਦੇ ਲਈ ਹੋਰ ਵੀ ਫਿਕਰਮੰਦੀ ਵਾਲੀ ਗੱਲ ਇਹ ਹੈ ਕਿ ਅਸੀਂ ਅਕਸਰ ਕਹਿੰਦੇ ਹਾਂ ਕਿ ਸ਼ਹਿਰਾਂ ਨਾਲੋਂ ਪਿੰਡਾਂ 'ਚ ਸਥਿਤੀ ਠੀਕ ਹੈ, ਸ਼ਹਿਰਾਂ ਨਾਲੋਂ ਪਿੰਡਾਂ ਦਾ ਵਾਤਾਵਰਨ ਵਧੀਆ ਹੈ। ਪਰ ਇੱਥੇ ਇਸ ਪਾਣੀ ਵਾਲੇ ਮਾਮਲੇ 'ਚ ਪਿੰਡਾਂ ਵਾਲੀ ਸਥਿਤੀ ਜ਼ਿਆਦਾ ਮਾੜੀ ਹੈ। ਧਰਤੀ ਹੇਠਲਾ ਪਾਣੀ ਸ਼ਹਿਰਾਂ ਨਾਲੋਂ ਜ਼ਿਆਦਾ ਪਿੰਡਾਂ 'ਚ ਪੀਤਾ ਜਾ ਰਿਹਾ। ਸ਼ਹਿਰਾਂ 'ਚ ਜਿਹੜਾ ਪਾਣੀ ਆਉਂਦਾ, ਜੇ ਉਹ ਧਰਤੀ ਹੇਠੋਂ ਆਉਂਦਾ ਵੀ ਹੈ ਤਾਂ ਉਹਦੇ ਲਈ ਵੀ ਟ੍ਰੀਟਮੈਂਟ ਸਿਸਟਮ ਹੈਗਾ, ਉਹ ਟ੍ਰੀਟ ਹੋ ਕੇ ਆਉਂਦਾ। ਜੇ ਨਹਿਰਾਂ 'ਚੋਂ ਲੈ ਕੇ, ਦਰਿਆਵਾਂ 'ਚੋਂ ਲੈ ਕੇ, ਨਦੀਆਂ 'ਚੋਂ ਲੈ ਕੇ ਸ਼ਹਿਰਾਂ ਨੂੰ ਪਾਣੀ ਸਪਲਾਈ ਕੀਤਾ ਜਾਂਦਾ ਤਾਂ ਉਹ ਵੀ ਟ੍ਰੀਟਮੈਂਟ ਸਿਸਟਮ 'ਚ ਹੋ ਕੇ ਆਉਂਦਾ। ਪਰ ਪਿੰਡਾਂ 'ਚ ਅਜੇ ਵੀ ਜੇ ਨਲਕਿਆਂ 'ਚੋਂ, ਖੂਹਾਂ 'ਚੋਂ ਬੋਰ ਕਰਕੇ, ਟੋਲੂ ਪੰਪ ਲਾ ਕੇ ਧਰਤੀ ਹੇਠਲਾ ਪਾਣੀ ਕੱਢਿਆ ਜਾਂਦਾ ਤਾਂ ਉਹ ਡਾਇਰੈਕਟ ਆ ਰਿਹਾ। ਤੇ ਇਸ ਲਈ ਇਹਦੀ ਸਥਿਤੀ ਪਿੰਡਾਂ 'ਚ ਜ਼ਿਆਦਾ ਖਤਰਨਾਕ ਹੈ। ਜਿਹੜੀ ਰਿਪੋਰਟ ਹੈ ਉਹ ਦੱਸਦੀ ਹੈ ਕਿ ਜਿਹੜਾ ਮਤਲਬ ਕਿ ਆਇਰਨ ਆ ਉਹ ਇੰਨਾ ਵੱਧ ਹੁਣ ਪਾਇਆ ਜਾ ਰਿਹਾ ਇਸ ਪਾਣੀ ਦੇ ਵਿੱਚ ਕਿ ਉਹ ਆਇਰਨ ਦੀ ਥਾਂ ਦੇ ਉੱਤੇ ਜ਼ਹਿਰ ਦਾ ਕੰਮ ਕਰਨ ਲੱਗਿਆ। ਤੇ ਇਸੇ ਤਰ੍ਹਾਂ ਜਿਹੜੀਆਂ ਭਾਰੀ ਧਾਤਾਂ ਨੇ, ਰਸਾਇਣਿਕ ਜਿਹੜੀਆਂ ਧਾਤਾਂ ਨੇ, ਜਾਂ ਡਾਈ ਇੰਡਸਟਰੀ ਵਰਗਾ ਜਿਹੜਾ ਜ਼ਹਿਰ ਆਉਂਦਾ, ਜਾਂ ਜਿਹੜਾ ਸਾਡਾ ਮਲ ਮੂਤਰ ਵਾਲਾ ਦੂਸਰਾ ਪਸ਼ੂਆਂ ਵਾਲਾ ਵੀ ਆਉਂਦਾ, ਉਹ ਇੰਨਾ ਭਾਰੀ ਬਣ ਜਾਂਦਾ ਕਿ ਉਹ ਸਾਫ਼ ਹੀ ਨਹੀਂ ਹੁੰਦਾ ਫਿਰ। ਸੋ ਇਸ ਲਈ ਉਹਦਾ ਅਸਰ ਇਹ ਹੁੰਦਾ ਕਿ ਫਿਰ ਕੈਂਸਰ, ਕਾਲਾ ਪੀਲੀਆ, ਚਮੜੀ ਦੇ ਰੋਗ, ਅਪੰਗਤਾ, ਢਿੱਡ ਦੀਆਂ ਬਿਮਾਰੀਆਂ, ਕਿਡਨੀ ਦੇ ਰੋਗ, ਅਜਿਹੇ ਕਿੰਨੀਆਂ ਹੀ, ਇਹ ਲਾਈਨ ਬਹੁਤ ਲੰਬੀ ਹੈ ਕਿ ਅਜਿਹੀਆਂ ਬਿਮਾਰੀਆਂ ਦੇ ਬੱਚੇ ਸ਼ਿਕਾਰ ਜਾਂ ਲੋਕ ਸ਼ਿਕਾਰ ਹੁੰਦੇ ਨੇ। ਹੁਣ ਇਹਦੇ ਵਿੱਚ ਆ ਰਿਹਾ ਕਿ 11 ਸੂਬਿਆਂ ਦੇ 29 ਜ਼ਿਲ੍ਹੇ ਨੇ ਦੇਸ਼ ਦੇ ਵਿੱਚ, ਜਿਨ੍ਹਾਂ ਦੇ ਮਤਲਬ ਕਿ ਕੈਡੀਅਮ ਨਾਂ ਦੀ ਇੱਕ ਉਹ ਕੈਮੀਕਲ ਟਾਈਪ, ਮਤਲਬ ਕਿ ਧਾਤ ਟਾਈਪ ਪਾਇਆ ਜਾਂਦਾ, ਤੇ ਉਹਦੀ ਕਹਿੰਦੇ 0.3 ਮਿਲੀਗ੍ਰਾਮ ਪ੍ਰਤੀ ਲੀਟਰ ਤੋਂ ਜ਼ਿਆਦਾ ਮਾਤਰਾ ਉਹਦੇ ਵਿੱਚ। ਇਸੇ ਤਰ੍ਹਾਂ 16 ਸੂਬਿਆਂ ਦੇ 62 ਜ਼ਿਲ੍ਹਿਆਂ ਦੇ ਵਿੱਚ
ਕੋਰੀਅਮ ਪਾਇਆ ਜਾ ਰਿਹਾ, ਕਹਿੰਦੇ ਉਹ 0.5 ਮਿਲੀਗ੍ਰਾਮ ਪ੍ਰਤੀ ਲੀਟਰ ਤੋਂ ਜ਼ਿਆਦਾ ਹੈ। ਇਸੇ ਤਰ੍ਹਾਂ 18 ਸੂਬਿਆਂ ਦੇ 152 ਦੇ ਕਰੀਬ ਜ਼ਿਲ੍ਹਿਆਂ ਦੇ ਵਿੱਚ ਯੂਰੇਨੀਅਮ ਪਾਇਆ ਜਾ ਰਿਹਾ। ਸੋ ਇਸ ਲਈ ਅੱਗੇ ਛੋਟੇ ਹੁੰਦੇ ਪੜ੍ਹਦੇ ਸੀਗੇ ਗਲ ਘੋਟੂਆ ਹੋ ਗਿਆ ਜੀ, ਪਾਣੀ ਭਾਰੀ ਹੈ ਜੀ, ਹੈ ਨਾ, ਇਸ ਲਈ, ਜਾਂ ਢਿੱਡ ਦੀ ਬਿਮਾਰੀ। ਪਰ ਹੁਣ ਆ ਪੂਰੇ ਦੇਸ਼ ਦੀ ਸਥਿਤੀ ਹੈ। ਸੋ ਇਸ ਦੇ ਵਿੱਚ ਪੰਜਾਬ ਦੇ ਵਿੱਚ ਜੇਕਰ ਆਪਾਂ ਜਿਵੇਂ ਦਰਿਆਈ ਪਾਣੀਆਂ ਦੀ ਗੱਲ ਕਰ ਰਹੇ ਹਾਂ, ਬੁੱਢੇ ਨਾਲੇ ਵਾਲੀ ਗੱਲ ਕਰ ਰਹੇ ਹਾਂ, ਸਤਲੁਜ ਚ ਪੈਂਦੇ ਜ਼ਹਿਰ ਦੀ ਗੱਲ ਕਰ ਰਹੇ ਹਾਂ, ਜੇਕਰ ਕਿਸੇ ਨੇ ਸਥਿਤੀ ਸਮਝਣੀ ਹੋਵੇ ਤਾਂ ਹਰੀਕੇ ਪੱਤਣ ਜਾਵੇ। ਹਰੀਕੇ ਪੱਤਣ ਸਤਲੁਜ ਤੇ ਬਿਆਸ ਦਾ ਸੁਮੇਲ ਹੈ ਜੀ, ਬਿਲਕੁਲ। ਬੜਾ ਚੰਗਾ ਦ੍ਰਿਸ਼ ਲੱਗਦਾ ਦੇਖਣ ਨੂੰ। ਪਰ ਜਦੋਂ ਤੁਸੀਂ ਉਹਦੇ ਨੇੜੇ ਜਾਂਦੇ ਹੋ ਨਾ ਜੀ, ਫਿਰ ਤੁਹਾਨੂੰ ਇੱਕ ਪਾਸੇ ਖੁਸ਼ੀ ਤੇ ਦੂਏ ਪਾਸੇ ਰੋਣਾ। ਪ੍ਰਵੀਨ ਜੀ, ਮੈਂ ਪਿਛਲੇ ਹਫ਼ਤੇ ਉੱਥੇ ਜਾ ਕੇ ਆਇਆ ਤੇ ਜਦੋਂ ਅਸੀਂ ਦੇਖਦੇ ਹਾਂ ਉੱਥੇ ਕਿ ਜਿੱਥੇ ਸਤਲੁਜ ਤੇ ਬਿਆਸ ਆ ਕੇ ਮਿਲਦੇ ਨੇ, ਹਾਂਜੀ, ਬਿਆਸ ਦੇ ਸਤਲੁਜ ਨਾਲ ਮਿਲਣ ਤੋਂ ਪਹਿਲਾਂ ਮਤਲਬ ਇੱਕ ਬਾਂਹ ਫੁੱਟ ਦੀਆਂ ਲੰਬੀਆਂ ਬਾਂਹ ਦੇ ਸਾਈਜ਼ ਦੀਆਂ ਇੱਕ ਜਿਹੜੀਆਂ ਮੱਛੀਆਂ, ਸੈਂਕੜੇ ਮੱਛੀਆਂ ਛਾਲਾਂ ਮਾਰ ਰਹੀਆਂ ਨੇ ਪਾਣੀ 'ਚ, ਕਲੋਲਾਂ ਕਰ ਰਹੀਆਂ ਨੇ ਜੀ। ਤੇ ਜਿੱਦਾਂ ਹੀ ਉਹ ਆ ਕੇ ਸਤਲੁਜ ਨਾਲ ਮਿਲਦਾ ਹੈ ਤੇ ਉਹਦਾ ਰੰਗ ਵੀ ਕਾਲੇ ਪਾਣੀ 'ਚ ਵਟ ਜਾਂਦਾ ਹੈ ਤੇ ਮੱਛੀ ਉਹ ਤੋਂ ਅੱਗੇ ਛਾਲ ਮਾਰਦੀ ਨਹੀਂ ਦਿਖਦੀ। ਇਹਦਾ ਮਤਲਬ ਪੰਛੀਆਂ ਨੂੰ ਵੀ, ਜੀਵ ਜੰਤੂਆਂ ਨੂੰ ਵੀ, ਇਹਨਾਂ ਨੂੰ ਵੀ ਪਤਾ ਹੈ ਕਿ ਭਾਈ ਇਹ ਹੁਣ ਜ਼ਹਿਰੀ ਹੋ ਗਿਆ। ਉੱਥੇ ਵਿਦੇਸ਼ੀ ਜਿਹੜਾ ਪੰਛੀ ਆਉਂਦੇ ਸੀ ਉਹਨਾਂ ਦੀ ਮਾਤਰਾ ਲਗਾਤਾਰ ਘਟ ਰਹੀ ਹੈ ਉਹਦੇ ਵਿੱਚ। ਮਤਲਬ ਕਿ ਉਹ ਪਤਾ ਲੱਗ ਰਿਹਾ ਸਤਲੁਜ ਜਿੱਥੇ ਆ ਕੇ ਮਿਲਦਾ ਉਹ ਕਾਲਾ ਹੈ ਜੀ, ਉਹ ਜ਼ਹਿਰੀ ਹੈ। ਤੇ ਉਹ ਕਿਉਂਕਿ ਉਹ 'ਚ ਬੁੱਢਾ ਦਰਿਆ, ਜਲੰਧਰ ਦਾ, ਲੁਧਿਆਣੇ ਦਾ, ਉਹ ਫਿਰ ਬਾਕੀ ਸ਼ਹਿਰਾਂ ਦਾ, ਉਹ ਸਾਰਾ ਗੰਦ, ਕੈਮੀਕਲ ਫੈਕਟਰੀਆਂ ਦਾ ਗੰਦ ਉਹ ਪੈ ਰਿਹਾ। ਤੇ ਦੂਸਰੇ ਪਾਸੇ ਧਰਤੀ ਵਾਲੇ ਪਾਣੀ ਦੀ ਸਥਿਤੀ ਕੀ ਆ ਕਿ ਆ ਰੋਪੜ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਪਿੰਡਾਂ ਨੇ ਆਪਣੇ ਛੱਪੜਾਂ ਨੂੰ ਡੂੰਘਾ ਪੱਟ ਲਿਆ ਕਿ ਪਿੰਡ ਦਾ ਗੰਦ ਪੈਣ ਨੂੰ ਜੀ ਡਰੇਨ ਨਹੀਂ ਹੈਗੀ ਜੀ, ਕੋਈ ਜਾਣ ਨੂੰ ਨਹੀਂ ਹੈਗਾ ਜੀ, ਉਹ ਛੱਪੜ ਡੂੰਘੇ ਕਰ ਦਿਓ ਤਾਂ ਕਿ ਉਹ 'ਚ ਗਿਰੀ ਜਾਵੇ। ਉਹ ਡੂੰਘੇ ਕਰਿਆਂ ਦਾ ਅਸਰ ਇਹ ਹੋ ਗਿਆ ਕਿ ਖੇਤਾਂ ਦੀਆਂ ਮੋਟਰਾਂ 'ਚੋਂ ਮਤਲਬ ਕਿ ਗੰਦਾ ਪਾਣੀ ਨਿਕਲਣ ਲੱਗ ਗਿਆ। ਚਲੋ, ਜੀਰੇ ਦੀ ਤਾਜ਼ਾ ਉਦਾਹਰਨ ਕਿ ਜਿਹੜੀਆਂ ਮਤਲਬ ਕਿ ਵੱਡੀਆਂ ਰਾਜਨੀਤਿਕ ਪਹੁੰਚ ਵਾਲੀਆਂ ਧਿਰਾਂ ਨੇ ਉਹਨਾਂ ਦੀ ਸ਼ਰਾਬ ਦੀ ਫੈਕਟਰੀ ਆ ਜੀ, ਤੇ ਉਹ ਸ਼ਰਾਬ ਦੀ ਫੈਕਟਰੀ ਪਿੰਡਾਂ ਦੇ ਪੰਚਾਇਤਾਂ ਦੇ ਮਤੇ ਪਵਾ ਕੇ ਕਹਿੰਦੇ ਲਵਾਈ ਗਈ ਤੇ ਪਿੰਡਾਂ 'ਚ ਲੋਕਾਂ ਨੂੰ ਕਿਹਾ ਕਿ ਬਾਈ ਤੁਹਾਨੂੰ ਰੁਜ਼ਗਾਰ ਮਿਲੂਗਾ। ਔਰ ਅਸੀਂ ਉੱਥੇ ਮੌਕੇ ਤੇ ਗਏ ਪ੍ਰਵੀਨ ਜੀ, ਪਤਾ ਲੱਗਾ ਕਿ ਰੁਜ਼ਗਾਰ ਤਾਂ ਮਿਲਿਆ ਜੀ, ਬਹੁ ਗਿਣਤੀ ਪੰਜਾਬੀਆਂ ਨੂੰ ਰੁਜ਼ਗਾਰ ਮਿਲਿਆ। ਪਰ ਉਹ ਕਹਿੰਦੇ ਕਿ ਉਸ ਰੁਜ਼ਗਾਰ ਦਾ ਕੀ ਕਰੀਏ ਕਿ ਜੇ ਜਵਾਕ ਸਾਡਾ 15 ਤੋਂ 20,000 ਕਮਾ ਕੇ ਲਿਆ ਰਿਹਾ ਤੇ ਘਰੇ ਇਲਾਜ ਤੇ ਹਰ ਮਹੀਨੇ 30,000 ਦਾ ਦਵਾਈਆਂ ਤੇ ਖਰਚਾ ਹੋ ਰਿਹਾ, ਉਹ ਕਿਹੜਾ ਰੁਜ਼ਗਾਰ ਹੈ। ਉੱਥੇ ਸਥਿਤੀ ਇਹ ਆ ਕਿ ਆਲੇ ਦੁਆਲੇ ਦੀਆਂ ਮੋਟਰਾਂ 'ਚੋਂ ਲਾਹਣ ਨਿਕਲਣ ਲੱਗਾ ਜੀ। ਮਤਲਬ ਇਸ ਕਦਰ ਦਾ ਲਾਹਣ ਹੈ ਕਿ ਜਿਵੇਂ ਨਿਰੀ ਦਾਰੂ ਹੋਵੇ, ਤੁਸੀਂ ਬੋਤਲਾਂ 'ਚ ਪਾ ਕੇ ਵੇਚ ਲਓ ਤੇ ਉਹ ਮੁਸਕ ਮਾਰਦਾ ਤੇ ਉਹ ਸ਼ਰੇਆਮ ਜ਼ਹਿਰ ਆ। ਤੇ ਉਧਰ ਅਗਲੇ ਕਹਿੰਦੇ ਜੀ ਸਾਡਾ ਟ੍ਰੀਟਮੈਂਟ ਸਿਸਟਮ ਲੱਗਿਆ। ਜਦੋਂ ਚੈੱਕ ਕਰਨ ਜਾਂਦੇ ਨੇ ਤਾਂ ਦਿਖਾ ਦਿੱਤਾ ਜਾਂਦਾ ਪੋਲਿਊਸ਼ਨ ਕੰਟਰੋਲ ਬੋਰਡ, ਮਤਲਬ ਥਾਣੇ, ਸਾਨੂੰ ਪਤਾ ਹੈ ਕਿ ਜੁਰਮ ਦੇ ਸਰਟੀਫਿਕੇਟ ਕਿੱਥੋਂ ਮਿਲਦੇ ਨੇ। ਸੋ ਇਸ ਲਈ ਉਹਨਾਂ ਚੀਜ਼ਾਂ ਤੇ, ਔਰ ਪਿੰਡਾਂ ਦੇ ਵਿੱਚ ਲੋਕਾਂ ਨੂੰ ਇੱਥੋਂ ਤੱਕ ਭਰਮਾਇਆ ਗਿਆ। ਲੋਕਾਂ ਨੇ ਸਾਨੂੰ, ਆਮ ਬਜ਼ੁਰਗਾਂ ਨੇ ਦੱਸਿਆ, ਕਹਿੰਦੇ ਕਾਕਾ ਸਾਨੂੰ ਤਾਂ ਇਹ ਦੱਸਦੇ ਸੀ ਕਿ ਘਿਓ ਦੀ ਫੈਕਟਰੀ ਲੱਗਣੀ ਆ। ਸੋ ਘਿਓ ਦੀ ਫੈਕਟਰੀ ਕਹਿ ਕੇ ਹੋਰ ਦੇਖੋ ਜੀ, ਮਤਲਬ ਇੰਨੀ ਸਮਝ ਹੈਗੀ ਆ। ਲੋਕ ਮੁੱਦਿਆਂ ਤੇ ਮੈਂ ਨਹੀਂ ਕਦੇ ਗ੍ਰਾਮ ਸਭਾ ਹੁੰਦੀ ਦੇਖੀ। ਉਹ ਕਹਿੰਦੇ ਜਿਹੜੀਆਂ ਜ਼ਮੀਨਾਂ ਪਿੰਡਾਂ ਤੋਂ ਲਈਆਂ ਗ੍ਰਾਮ ਸਭਾ ਦੇ ਮਤੇ ਪਵਾ ਕੇ ਲਈਆਂ, ਕਿਉਂਕਿ ਗ੍ਰਾਮ ਸਭਾ ਦੇ ਮਤਿਆਂ ਨੂੰ ਅਦਾਲਤ ਵੀ ਚੈਲੰਜ ਨਹੀਂ ਕਰ ਸਕਦੀ, ਉਹ ਆਪਣੇ ਆਪ ਸੁਪਰੀਮੋ ਹੈ। ਉਹ ਦੇਸ਼ ਦੀ ਵਿਧਾਨ ਸਭਾ ਦੇ, ਲੋਕ ਸਭਾ ਦੇ, ਰਾਜ ਸਭਾ ਦੇ ਬਰਾਬਰ ਹੈ। ਸੋ ਉਹਦੀ ਤਾਕਤ ਇੰਨੀ ਹੈ। ਉਹ ਗ੍ਰਾਮ ਸਭਾ ਦੇ ਮਤੇ ਪਵਾਏ ਨੇ। ਤੇ ਦੱਸਣ ਵਾਲੇ ਇਹ ਵੀ ਉੱਥੇ ਧਰਨਿਆਂ 'ਚ ਬੋਲ ਕੇ ਦੱਸ ਰਹੇ ਸੀਗੇ ਕਿ ਭਾਈ ਸਰਪੰਚਾਂ ਨੂੰ ਮੋਟੀ ਸੇਵਾ ਗਈ ਆ ਤਾਂ ਪਿੰਡਾਂ ਤੋਂ ਜ਼ਮੀਨ ਲਈ ਆ। ਉਸ ਸਮੇਂ ਸਿਰਫ ਇਸ ਚੱਕਰ 'ਚ ਕਿ ਜ਼ਮੀਨ ਮਹਿੰਗੇ ਭਾਅ ਜਾ ਰਹੀ ਹੈ, ਲੋਕਾਂ ਨੇ ਦੇ ਦਿੱਤੀ। ਅੱਜ ਉਹਦੇ ਇਲਾਕੇ ਦੇ ਆਲੇ ਦੁਆਲੇ ਦੇ 40 ਕਿਲੋਮੀਟਰ ਦੇ ਖੇਤਰ ਦੇ ਵਿੱਚ ਮਤਲਬ ਕਿ ਜ਼ਹਿਰ ਨਿਕਲ ਰਿਹਾ ਧਰਤੀ ਹੇਠਲਾ ਪਾਣੀ, ਤੇ ਉਹ ਸਾਰਾ ਪਾਣੀ ਖੇਤਾਂ ਨੂੰ ਵੀ ਲੱਗਣਾ, ਫਸਲਾਂ ਨੂੰ ਵੀ ਲੱਗਣਾ, ਲੋਕਾਂ ਦੇ ਘਰਾਂ 'ਚ ਵੀ ਆਉਣਾ। ਸੋ ਅੱਜ ਧਰਤੀ ਹੇਠਲੇ ਪਾਣੀ ਦੀ ਸਥਿਤੀ ਹੈ। ਤੇ ਇੱਕ ਜੀਰੇ ਵਾਲੀ ਉਦਾਹਰਨ ਹੈ ਕਿ ਜਿੱਥੇ ਜਿੱਥੇ ਅਜਿਹੇ ਉਦਯੋਗ ਲੱਗੇ ਨੇ, ਜਿੱਥੇ ਜਿੱਥੇ ਅਜਿਹੀ ਇੰਡਸਟਰੀ ਲੱਗੀ ਹੈ, ਡਾਈ ਇੰਡਸਟਰੀ ਪੂਰੇ ਦੇਸ਼ 'ਚ ਬੰਦ ਹੈ ਪਰ ਪੰਜਾਬ 'ਚ ਲੱਗੀ ਹੈ ਅਜੇ ਵੀ। ਅੱਛਾ ਜੀ, ਬਿਲਕੁਲ। ਲੁਧਿਆਣਾ ਖੇਤਰ 'ਚ ਅਜੇ ਵੀ ਡਾਈ ਇੰਡਸਟਰੀ ਹੈ। ਚਮੜੀ, ਉੱਥੇ ਜਾ ਕੇ ਦੇਖੋ, ਜਿਹੜੇ ਚਮੜਾ ਲਾਉਣ ਵਾਲੀਆਂ ਮਤਲਬ ਕਿ ਕੰਮ ਕਰਦੇ ਨੇ ਕਿ ਹਾਂ ਪਸ਼ੂਆਂ ਦਾ ਚਮੜਾ ਲਾਉਣਾ, ਉਹ ਸ਼ਰੇਆਮ ਉੱਥੇ ਦਿਖਦਾ ਕਿ ਚਮੜਾ ਲਾਇਆ ਤੇ ਬਾਕੀ ਪਸ਼ੂ ਉਵੇਂ ਹੀ ਸਾਰਾ ਪਾਣੀ 'ਚ ਸਿੱਟਤਾ ਸਤਲੁਜ 'ਚ। ਸੋ ਇਸ ਲਈ ਅਸੀਂ ਦੋਏ ਪਾਸਿਓਂ ਮਾਰ ਚੱਲ ਰਹੇ ਹਾਂ, ਇੱਕ ਪਾਸੇ ਧਰਤੀ ਹੇਠਲਾ ਪਾਣੀ, ਦੂਏ ਪਾਸੇ। ਸੋ ਇਹ ਜਲ ਸਰੋਤ ਦੀ ਰਿਪੋਰਟ ਗਵਾਹੀ ਭਰਦੀ ਆ ਕਿ ਭਾਈ ਦੇਸ਼ ਦੀ 80% ਆਬਾਦੀ ਹੁਣ ਜ਼ਹਿਰੀ ਪਾਣੀ ਪੀ ਰਹੀ ਆ, ਪਾਣੀ ਨਹੀਂ ਜ਼ਹਿਰ।
ਬਾਬਾ ਨਾਨਕ ਨੇ ਤਾਂ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ, ਇਹ ਕਹਿ ਕੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਸਾਨੂੰ ਕਿੰਨਾ ਸੰਭਾਲਣ ਦਾ ਸੁਨੇਹਾ ਦਿੱਤਾ। ਪਰ ਅਸੀਂ ਪਾਣੀ ਨੂੰ ਪਾਣੀ ਨਹੀਂ ਰਹਿਣ ਤਾਂ ਅਸੀਂ ਜਲ ਬਣਾ ਲਿਆ। ਬਾਬਾ ਨਾਨਕ ਪਾਣੀ ਕਹਿੰਦੇ ਰਹੇ ਜੀ, ਤੇ ਅਸੀਂ ਜਲ ਬਣਾ ਕੇ ਜੀ ਉਹ ਵੀ ਨਹੀਂ, ਮਤਲਬ ਕਿ ਅਸੀਂ ਉਹਨੂੰ ਨਾ ਤਾਂ ਬੜਾ ਦੇਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਪਾਣੀ ਨਹੀਂ ਬਚਾ ਸਕੇ। ਸੋ ਇਸ ਲਈ ਅੱਜ ਪਾਣੀ ਬਚਾਉਣਾ, ਸੰਭਾਲਣਾ, ਉਹਨੂੰ ਸਾਫ਼ ਰੱਖਣਾ, ਇਹ ਜੇ ਮਨੁੱਖਤਾ ਦੀ, ਕਿਉਂਕਿ ਜੇ ਜੀਵਨ ਜਿਉਂਦਾ ਰੱਖਣਾ ਹੈ, ਜੀਵਨ ਚੱਲਦਾ ਰੱਖਣਾ, ਤਾਂ ਪਾਣੀ ਦਾ ਹੋਣਾ ਜ਼ਰੂਰੀ ਹੈ। ਪਾਣੀ ਤੋਂ ਬਿਨਾਂ ਜੀਵਨ ਨਹੀਂ ਹੈ। ਪਰ ਅੱਜ ਆਹ ਰਿਪੋਰਟ ਚਿੰਤਾ ਪੈਦਾ ਕਰਦੀ ਹੈ। ਇਸ ਲਈ ਆਪਾਂ ਚਾਹੁੰਦੇ ਸੀ ਕਿ ਅੱਜ ਸਭ ਤੋਂ ਪਹਿਲਾਂ ਆਪਾਂ ਇਹਦੇ ਪਰ ਗੱਲ ਕਰੀਏ। ਜੀ ਭਾਜੀ ਜੀ। ਅਗਲੀ ਖਬਰ ਵੱਲ ਵਧੀਏ ਸ਼ਰਮਾ ਜੀ, ਉਹ ਵੀ ਪਾਣੀ ਨਾਲ ਹੀ ਜੁੜਦੀ ਹੈ। ਵੈਸੇ ਪਾਣੀਆਂ ਦੇ ਸਮਝੌਤੇ ਦੀ ਹੈ ਵੈਸੇ ਤੇ, ਪਰ ਸਮਝੌਤਾ ਦੱਸਦੇ ਗੁਪਤ ਆ। ਦਿੱਲੀ ਤੇ ਹਿਮਾਚਲ ਦੇ ਵਿੱਚ ਪਾਣੀਆਂ ਦਾ ਗੁਪਤ ਸਮਝੌਤਾ ਹੋਇਆ ਤੇ ਹਿਮਾਚਲ ਨੂੰ ਕਰੋੜਾਂ ਤੇ ਪੰਜਾਬ ਨੂੰ ਦੀਵਾਨੀ ਵੀ ਨਹੀਂ। ਬਿਲਕੁਲ ਪ੍ਰਵੀਨ ਜੀ, ਇਹ ਬਿਲਕੁਲ ਦਰੁਸਤ ਖਬਰ ਹੈ ਜੀ ਕਿ ਹੱਦ ਤੱਕ ਮਤਲਬ ਕਿ ਸਿਰੇ ਦੀ ਇਹ ਬੇਸ਼ਰਮੀ ਹੈ। 2019 ਦਾ ਸਮਝੌਤਾ ਹੈ ਤੇ ਹੁਣ ਇਹ ਖਬਰਾਂ ਬਾਹਰ ਨਸਰ ਹੋਣ ਲੱਗੀਆਂ ਨੇ, ਹੁਣ ਇਹ ਗੱਲਾਂ ਸਾਹਮਣੇ ਆਉਣ ਲੱਗੀਆਂ ਨੇ। ਤੁਸੀਂ ਇਹ ਦੇਖੋ ਕਿ ਕੇਜਰੀਵਾਲ ਸਾਹਿਬ ਸੀਗੇ ਨਾ ਉਦੋਂ। ਪਰ ਇਹ ਸਮਝੌਤਾ ਮਤਲਬ ਕਿ ਹਿਮਾਚਲ ਸਰਕਾਰ ਤੇ ਦਿੱਲੀ ਦੇ ਉਪ ਰਾਜਪਾਲ ਵਿਚਾਲੇ ਹੋਇਆ ਜੀ ਜੀ। ਅਦਾਇਗੀ ਸਰਕਾਰੀ ਖਜ਼ਾਨੇ ਚੋਂ ਹੋਣੀ ਹੈ, ਕੇਜਰੀਵਾਲ ਦੇ ਖਜ਼ਾਨੇ ਚੋਂ ਹੋਣੀ ਹੈ ਤੇ ਖਜ਼ਾਨੇ ਚੋਂ ਹੋ ਰਹੀ ਹੈ। ਉਹਦੇ ਬਾਵਜੂਦ ਮਤਲਬ ਬੜਾ ਚੰਗਾ ਲੱਗ ਰਿਹਾ ਕਿ ਰਾਘਵ ਚੱਡਾ ਪਾਣੀਆਂ ਦੇ ਮੁੱਦੇ ਤੇ ਬੋਲ ਰਹੇ ਨੇ। ਬੜਾ ਚੰਗਾ ਲੱਗਦਾ ਕਿ ਹਰਸਿਮਰਤ ਪਾਣੀਆਂ ਦੇ ਮੁੱਦੇ ਤੇ ਗੱਲ ਕਰ ਰਹੀ ਹੈ। ਬੜਾ ਚੰਗਾ ਲੱਗਦਾ ਕਿ ਕਿਸਾਨੀ ਦੇ ਮੁੱਦੇ ਚੁੱਕੇ ਜਾ ਰਹੇ ਨੇ। ਸੰਤ ਬਲਬੀਰ ਸਿੰਘ ਸਿੰਚੇਵਾਲ ਪਾਣੀਆਂ ਦੀ ਗੱਲ ਕਰਦੇ ਨੇ। ਪਰ ਆ ਜਲ ਸਮਝੌਤਿਆਂ ਦੀ ਗੱਲ ਕੌਣ ਕਰੂਗਾ? ਪਾਣੀਆਂ ਦੇ ਸਮਝੌਤੇ ਦੀ ਪੰਜਾਬ ਨਾਲ ਵੱਜ ਰਹੀ ਇੱਕ ਰੁਪੇਨੀਅਨ ਲਾ ਦੀ ਗੱਲ ਕੀਤੀ ਜਾਂਦੀ ਆ, ਇੱਕ ਸੰਵਿਧਾਨ ਦੀ ਗੱਲ ਕੀਤੀ ਜਾਂਦੀ ਆ। ਉਹ ਕਹਿੰਦਾ ਕਿ ਜਿਹੜਾ ਵੀ ਦਰਿਆ ਆਪਣੇ ਆਪ ਜਿਸ ਵਹਿਣ ਚ ਬਹਿ ਰਿਹਾ, ਉਸ ਦਰਿਆ ਦੇ, ਉਸ ਨਦੀ ਦੇ ਕਿਨਾਰੇ ਤੇ ਜਿਹੜੇ ਵੀ ਲੋਕ ਵੱਸਦੇ ਨੇ ਉਸ ਦੇ ਮਾਲਕ ਨੇ, ਉਹਨਾਂ ਦੀ ਮਲਕੀਅਤ ਹੈ ਉਹ। ਜੀ ਜੀ। ਤੇ ਅੰਗਰੇਜ਼ਾਂ ਦੇ ਟਾਈਮ ਦੇ ਵਿੱਚ ਜੇ ਪੈਪਸੂ ਨੂੰ ਵੀ ਪਾਣੀ ਜਾਂਦਾ ਸੀ ਨਾ ਤਾਂ ਉਹਦਾ ਮੁੱਲ ਦਿੱਤਾ ਜਾਂਦਾ ਸੀ। ਪਰ ਇੱਥੇ ਦਰਬਾਰਾ ਸਿੰਘ ਹੋਰੀ ਕਹਿੰਦੇ ਜੀ ਚਲੋ, ਕਹਿੰਦੇ ਜੀ ਮੇਰੇ ਤਾਂ ਗਨ ਪੁਆਇੰਟ ਤੇ ਰੱਖ ਕੇ ਸਮਝੌਤਾ ਕਰਾ ਲਿਆ, ਗੁੱਠੇ ਲਵਾ ਲਏ। ਠੀਕ ਹੈ ਜੀ। ਇੰਦਰਾ ਗਾਂਧੀ ਆਈ, ਕਪੂਰੀ ਦਾ ਟੱਕ ਲਾ ਗਈ ਕਿ ਚੱਕੋ ਜੀ ਪੰਜਾਬ ਹਰਿਆਣੇ ਦਾ ਪਾਣੀ ਅਸੀਂ ਮਤਲਬ ਕਿ ਏਦਾਂ ਵੰਡੀਆਂ ਕਰ ਲੈਣੀਆਂ, ਤੇ ਉਹਦਾ ਅੱਜ ਤੱਕ ਅਸੀਂ ਭੁਗਤਾਨ ਕਰ ਰਹੇ ਹਾਂ। ਰਾਜੀਵ ਲੋਂਗੋਵਾਲ ਸਮਝੌਤਾ, ਉਹ ਜਿਹੜੇ ਭਾਰਤ ਦੀ ਸੰਸਦ ਦੇ ਵਿੱਚ ਵੀ ਮੰਨ ਲਿਆ ਗਿਆ ਕਿ ਸਮਝੌਤਾ ਹੋ ਗਿਆ, ਉਹ ਅੱਜ ਤੱਕ ਲਾਗੂ ਨਹੀਂ ਹੋਇਆ। ਨਾ ਚੰਡੀਗੜ੍ਹ ਮਿਲਿਆ, ਨਾ ਪਾਣੀਆਂ ਦਾ ਮਸਲਾ ਨਿਬੜਿਆ। ਸੋ ਇਸ ਲਈ ਉੱਥੇ ਸਮਝ ਆਉਂਦੀ ਹੈ ਕਿ ਉਹ ਮੂੰਹ ਜ਼ਬਾਨੀ ਥੋੜੀਆਂ ਗੱਲਾਂ ਕੀਤੀਆਂ ਹੋਈਆਂ, ਬਾਅਦ ਚੋਂ ਦਸਤਾਵੇਜ਼ੀ ਰੂਪ ਲੈਣ ਤੋਂ ਬਾਅਦ ਵੀ ਲਾਗੂ ਨਹੀਂ ਹੁੰਦੀਆਂ। ਪਰ ਕੈਪਟਨ ਅਮਰਿੰਦਰ ਸਿੰਘ ਨੇ ਹੀਰੋ ਬਣਨ ਦੀ ਕੋਸ਼ਿਸ਼ ਕੀਤੀ ਕਿ ਮੈਂ ਪਾਣੀਆਂ ਦਾ ਰਾਖਾ ਬਣ ਕੇ ਆ ਗਿਆ, ਤੇ ਉਹਦੇ ਵਿੱਚ ਪੰਜਾਬ ਦੀ ਵਿਧਾਨ ਸਭਾ 'ਚ ਇਹ ਗੱਲ ਰੱਖਤੀ ਕਿ ਜਿੰਨਾ ਪਾਣੀ ਜਾਂਦਾ ਸੀ ਉਹਨਾਂ ਦਿੰਦੇ ਰਵਾਂਗੇ। ਮਤਲਬ ਤੁਸੀਂ ਕਾਨੂੰਨੀ ਤੌਰ ਤੇ ਗੱਲ ਮੰਨ ਲਈ ਕਿ ਹਾਂ ਜੀ ਅਸੀਂ ਇੰਨਾ ਪਾਣੀ ਦਿੰਦੇ ਸੀ, ਇੰਨਾ ਪਾਣੀ ਦਿੰਦੇ ਰਵਾਂਗੇ। ਸੋ ਇਸ ਲਈ ਉੱਥੋਂ ਸਾਫ਼ ਹੋ ਗਿਆ ਕਿ ਹਾਂ ਤੁਸੀਂ ਸਾਰੇ ਇਸ ਨੂੰ ਕਿਤੇ ਨਾ ਕਿਤੇ ਪੰਜਾਬ ਨਾਲ ਧੋਖਾ ਕਰ ਰਹੇ ਹੋ। ਪਰ ਆਹ ਹੁਣ ਵੱਡਾ ਧੋਖਾ ਸਾਹਮਣੇ ਆਇਆ ਜੀ। ਦਿੱਲੀ ਤੇ ਹਿਮਾਚਲ ਦੇ ਵਿਚਾਲੇ 2019 ਦੇ ਵਿੱਚ 20 ਦਸੰਬਰ 2019 ਦੇ ਵਿੱਚ ਇੱਕ ਸਮਝੌਤਾ ਹੁੰਦਾ। ਇਹ ਹਿਮਾਚਲ ਤੇ ਦਿੱਲੀ ਦੇ ਉਪ ਰਾਜਪਾਲ ਦੇ ਵਿਚਾਲੇ, ਹਿਮਾਚਲ ਦੇ ਰਾਜਪਾਲ ਤੇ ਦਿੱਲੀ ਦੇ ਉਪ ਰਾਜਪਾਲ, ਉਹਨਾਂ ਦੋਵਾਂ ਦੇ ਵਿਚਾਲੇ ਸਮਝੌਤਾ। ਤੇ ਹਿਮਾਚਲ ਦੇ ਰਾਜਪਾਲ ਹਿਮਾਚਲ ਦੀ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਸੀ ਤੇ ਦਿੱਲੀ ਦੇ ਉਪ ਰਾਜਪਾਲ ਆਪਣੇ ਆਪ ਨੂੰ ਸਮਝਦੇ ਹੀ ਸਰਕਾਰ ਨੇ। ਸੋ ਉਹਨਾਂ ਵਿਚਾਲੇ ਸਮਝੌਤਾ ਹੋਇਆ ਤੇ ਸਮਝੌਤਾ ਜੀ 421 ਕਿਊਸਿਕ ਪਾਣੀ ਦਾ ਹੋਇਆ ਕਿ 421 ਕਿਊਸਿਕ ਪਾਣੀ ਹਰ ਸਾਲ ਜਾਣਾ, ਤੇ ਇੱਕ ਕਿਊਸਿਕ ਦਾ ਮਤਲਬ ਹੈਗਾ 28.32 ਲੀਟਰ ਜੀ। ਤੇ ਜੇਕਰ 24 ਘੰਟੇ ਪਾਣੀ ਜਾਂਦਾ ਹੈ, ਮਤਲਬ 24 ਘੰਟੇ ਤੁਸੀਂ ਇੱਕ ਕਿਊਸਿਕ ਦੇ ਹਵਾਲੇ ਨਾਲ ਪਾਣੀ ਛੱਡਦੇ ਹੋ, ਤਾਂ ਇੱਕ ਦਿਨ ਦੇ ਵਿੱਚ 2.45 ਮਿਲੀਅਨ ਲੀਟਰ ਪਾਣੀ ਚਲਾ ਜਾਂਦਾ ਹੈ। 2.45 ਮਿਲੀਅਨ ਲੀਟਰ। ਸੋ ਇਹ ਇੱਕ ਦਿਨ ਦਾ ਹਵਾਲਾ ਹੈ। ਸੋ ਇਸ ਲਈ ਇਹ ਇੱਕ ਨਾਪਣ ਦਾ ਇੱਕ ਤਰੀਕਾ, ਤੇ ਉਸ ਹਵਾਲੇ ਨਾਲ ਇਹ ਖਬਰ ਨਿਕਲੀ ਕਿ ਇਹ ਸਮਝੌਤਾ 25 ਸਾਲ ਲਈ ਹੋਇਆ ਤੇ ਇਹਦੇ ਲਈ 4 ਕਰੋੜ ਰੁਪਈਆ ਐਡਵਾਂਸ ਦਿੱਤਾ ਗਿਆ। ਜਦੋਂ ਵੀ ਸਾਲ ਸ਼ੁਰੂ ਹੁੰਦਾ 4 ਕਰੋੜ ਐਡਵਾਂਸ ਦਿੱਤਾ ਜਾਂਦਾ। ਬਾਕੀ 30+30+30 ਮਤਲਬ 90 ਦਿਨਾਂ ਦਾ ਸਰਕਲ ਬਣਾ ਕੇ, ਸਾਈਕਲ ਬਣਾ ਕੇ 90 ਦਿਨਾਂ ਦਾ ਬਿੱਲ ਜਨਰੇਟ ਹੁੰਦਾ ਤੇ ਉਹਦੀ ਅਦਾਇਗੀ ਹੁੰਦੀ ਹੈ। ਹਰ 90 ਦਿਨਾਂ ਦਾ ਬਿੱਲ ਜਨਰੇਟ ਹੁੰਦਾ, 4 ਕਰੋੜ ਐਡਵਾਂਸ ਪਿਆ ਰਹਿੰਦਾ। ਤੇ 25 ਸਾਲ ਦੇ ਸਮਝੌਤੇ 'ਚ ਖਾਸ ਗੱਲ ਇਹ ਹੈ ਕਿ 5 ਸਾਲ ਬਾਅਦ ਸੂਚਕ ਅੰਕ ਦੇ ਹਿਸਾਬ ਨਾਲ ਰੇਟ ਵਧਾਇਆ ਜਾਂਦਾ। ਇੱਥੇ ਬੜਾ ਪੈਮਾਨਾ ਠੀਕ ਰੱਖਿਆ ਤੇ ਕਿਸਾਨਾਂ ਦੀ MSP ਹੋਵੇ ਤੇ ਪੰਜਾਬ ਦੇ ਪਾਣੀ ਹੋਣ, ਉੱਥੇ ਨਹੀਂ ਉਹਨੂੰ ਸੂਚਕ ਅੰਕ ਨਾਲ ਜੋੜਿਆ ਜਾਂਦਾ, ਉੱਥੇ ਨਹੀਂ ਉਹਨੂੰ ਮਹਿੰਗਾਈ ਦਰ ਨਾਲ ਜੋੜਿਆ ਜਾਂਦਾ। ਤੇ ਇੱਧਰ ਪੰਜਾਬ ਤੋਂ 496 ਕਿਊਸੈਕ ਪਾਣੀ ਲਿਆ ਜਾ ਰਿਹਾ ਜੀ। ਅੱਛਾ, ਦਿੱਲੀ ਨੂੰ ਜਾ ਰਿਹਾ,
ਉਹ 20% ਵੱਧ ਜਾ ਰਿਹਾ ਹਿਮਾਚਲ ਨਾਲੋਂ, ਪਰ ਦੀਵਾਨੀ ਨਹੀਂ ਮਿਲਦੀ ਸਾਨੂੰ ਜੀ। ਹਿਮਾਚਲ ਨਾਲੋਂ ਦੁੱਗਣ 20% ਵੱਧ ਪਾਣੀ ਅਸੀਂ ਦਿੱਲੀ ਨੂੰ ਦੇ ਰਹੇ ਹਾਂ, ਤੇ ਉਹਦੇ ਬਾਵਜੂਦ ਵੀ ਸਾਨੂੰ ਦਿੱਲੀ ਤੋਂ 1 ਪੈਸਾ ਨਹੀਂ। ਹੁਣ ਤਾਂ ਕੇਜਰੀਵਾਲ ਸਾਹਿਬ ਨੇ, ਪੰਜਾਬ ਦੀ ਵੀ ਫਿਕਰਮੰਦੀ ਆ ਉਹਨਾਂ ਨੂੰ ਤੇ ਦਿੱਲੀ ਦੀ ਵੀ ਫਿਕਰਮੰਦੀ ਆ। ਪੰਜਾਬ ਦੇ ਐਮਐਲਏ ਨੂੰ, ਮੰਤਰੀਆਂ ਨੂੰ ਬੁਲਾ ਕੇ ਵੀ ਬੈਠਕਾਂ ਕਰਦੇ ਨੇ। ਰਾਘਵ ਚੱਡਾ ਜੀ ਨੂੰ ਇੱਧਰ ਵੀ ਲਾਇਆ, ਉੱਧਰ ਵੀ ਲਾਇਆ, ਤੇ ਹੁਣ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਕਿਉਂ? ਕਰੋ ਨਾ ਨਵੀਂ ਪਹਿਲ ਕਦਮੀ, ਕਰੋ ਬਦਲਾਅ ਵਾਲੀ ਗੱਲ। ਜਿਹੜੇ ਕੰਮ ਕਾਂਗਰਸੀ, ਅਕਾਲੀ, ਬੀਜੇਪੀ ਵਾਲੇ ਨਹੀਂ ਕਰ ਸਕੇ, ਧੋ ਦਿਓ ਦਾਗ ਕਿ ਲਓ ਭਾਈ ਇਹ ਦਾਗੀ ਸੀ, ਇਹਨਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ, ਪਰ ਅਸੀਂ ਨਹੀਂ ਲੁੱਟਣ ਦਾਂਗੇ, ਅਸੀਂ ਬਦਲਾਅ ਵਾਲੀ ਰਾਜਨੀਤੀ ਲੈ ਕੇ ਆਏ, ਦਵਾਂਗੇ। ਸੋ ਇਸ ਲਈ ਹੁਣ ਜ਼ਿੰਮੇਵਾਰੀ ਇਹਦੇ ਪਰ ਇਹ ਉਹਦੇ ਨਾਲੋਂ ਵੀ ਮਤਲਬ ਚਤਰਪਣਾ ਹੈ ਕਿ ਹਿਮਾਚਲ ਤੋਂ ਪੈਸੇ ਦੇ ਕੇ ਲੈ ਰਹੇ ਹੋ ਜੀ, ਤੇ ਪਰ ਪੰਜਾਬ ਦੀ ਵਾਰੀ ਤੁਹਾਡੇ ਦਾਣੇ ਮੁੱਕ ਜਾਂਦੇ ਨੇ। ਸੋ ਇਸ ਲਈ ਇਹ ਵੱਡਾ ਸਵਾਲ ਖੜਾ ਹੈ ਕਿ ਪੰਜਾਬ ਦਾ ਪਾਣੀ ਹਰਿਆਣੇ ਨੂੰ ਵੀ ਜਾ ਰਿਹਾ, ਪੰਜਾਬ ਦਾ ਪਾਣੀ ਰਾਜਸਥਾਨ ਨੂੰ ਵੀ ਜਾ ਰਿਹਾ, ਪੰਜਾਬ ਦਾ ਪਾਣੀ ਦਿੱਲੀ ਨੂੰ ਵੀ ਜਾ ਰਿਹਾ, ਔਰ ਜਿਹੜੇ ਸਮਝੌਤੇ ਤਹਿਤ ਲਿਆ ਜਾ ਰਿਹਾ ਉਹ ਸਮਝੌਤੇ ਤਹਿਤ ਉਹਨਾਂ ਨੂੰ ਪੂਰਾ ਜਾ ਰਿਹਾ, ਪਰ ਪਾਣੀ ਦਾ ਪੱਧਰ ਘਟਣ ਕਾਰਨ ਪੰਜਾਬ ਦੇ ਹਿੱਸੇ ਦਾ ਪਾਣੀ ਲਗਾਤਾਰ ਘਟੀ ਜਾਂਦਾ। ਇਸ ਲਈ ਇਸ ਨੂੰ ਲੈ ਕੇ ਲਗਾਤਾਰ ਗੱਲ ਚੱਲ ਰਹੀ ਹੈ ਕਿ ਦੁਬਾਰਾ ਨਾਪ ਤਾਂ ਲਓ ਪਾਣੀ। ਇਹ ਕਹਿੰਦੇ ਨੇ ਟ੍ਰਿਬਿਊਨਲ ਨਹੀਂ ਜਨਾਬ, ਇਹਦੇ ਲਈ ਟ੍ਰਿਬਿਊਨਲ ਦੀ ਲੋੜ ਨਹੀਂ, ਇਹਦੇ ਲਈ ਸਿੱਧਾ ਸਿਸਟਮ ਹੈ ਕਿ ਭਾਈ ਪੰਜਾਬ ਦੇ ਜਦੋਂ ਅਸੀਂ ਕੋਲਾ ਮੁੱਲ ਲੈਂਦੇ ਹਾਂ, ਜਦੋਂ ਅਸੀਂ ਪੱਥਰ ਮੁੱਲ ਲੈਂਦੇ ਹਾਂ, ਤਾਂ ਜਦੋਂ ਕੁਦਰਤੀ ਸਰੋਤ ਉਹਨਾਂ ਸੂਬਿਆਂ ਲਈ ਉਹਨਾਂ ਦੀ ਆਮਦਨ ਦੇ ਸਰੋਤ ਨੇ, ਤਾਂ ਕੁਦਰਤੀ ਸਰੋਤ ਜਿਹੜੇ ਵੀ ਥਾਂ ਤੋਂ ਪਾਣੀ ਲੰਘਦਾ ਹੈ ਔਰ ਉਹਦੀ ਮਲਕੀਅਤ ਹੈ। ਜੇ ਤੁਸੀਂ ਹਿਮਾਚਲ ਤੋਂ ਲੈ ਰਹੇ ਹੋ, ਹਿਮਾਚਲ ਵਾਲੇ ਖੇਤਰ ਤੋਂ ਹਿਮਾਚਲ ਦਾ ਹੱਕ ਬਣਦਾ ਉਹਨੂੰ ਪੈਸਾ, ਤੇ ਜੇ ਪੰਜਾਬ ਵਾਲੇ ਖੇਤਰ ਚੋਂ ਆ ਕੇ ਲੈ ਰਹੇ ਹੋ, ਪੰਜਾਬ ਦੇ ਡੈਮਾਂ ਚੋਂ ਲੈ ਰਹੇ ਹੋ, ਪੰਜਾਬ ਦੇ ਦਰਿਆਵਾਂ ਚੋਂ ਲੈ ਰਹੇ ਹੋ, ਤਾਂ ਪੰਜਾਬ ਦਾ ਹੱਕ ਬਣਦਾ। ਸੋ ਇਸ ਲਈ ਉਹ ਅਦਾਇਗੀ ਵਾਲੇ ਪਾਸੇ ਇਹਨਾਂ ਨੂੰ ਜਾਣਾ ਪਏਗਾ। ਇਹ ਵੱਡਾ ਸਵਾਲ ਖੜਾ।